ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਹੈ। ਅੱਜ 21 ਜੂਨ ਦਿਨ ਮੰਗਲਵਾਰ ਤੇ ਸਾਡੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 5200 4082722500। ਇਸ ਦੇ ਨਾਲ ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰੀਏ। ਪੰਜਾਬ ਦੇ ਸੈਂਕੜੇ ਠੇਕੇ ਦੇ ਰਹੇ ਨੇ ਸ਼ਰਾਬੀਆਂ ਨੂੰ 24 ਘੰਟੇ ਸੇਵਾ। ਸੁਖਬੀਰ ਬਾਦਲ ਨੇ ਕਿਹਾ ਜਲਦ ਹੋਵੇਗੀ ਕਾਰਵਾਈ। ਇਹਨਾਂ ਠੇਕਿਆਂ ਦਾ ਇੱਕ ਟੈਸਟ ਕੀਤਾ ਇੱਕ ਅਖਬਾਰ ਨੇ, ਹਿੰਦੀ ਅਖਬਾਰ ਨੇ, ਕੌਮੀ ਅਖਬਾਰ ਹੈ ਜਿਹੜਾ ਭਾਸਕਰ, ਉਹਨੇ ਇਹਨਾਂ ਦਾ ਰਿਐਲਿਟੀ ਟੈਸਟ ਕੀਤਾ ਕਿ ਕੀ ਇਹ ਠੇਕੇ ਆ ਜਿਹੜੇ ਉਹ ਮਿੱਥੇ ਸਮੇਂ ਤੇ ਬੰਦ ਹੋ ਜਾਂਦੇ ਆ, ਮਿੱਥੇ ਸਮੇਂ ਤੇ ਖੁੱਲ੍ਹਦੇ ਆ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਈ ਹਫ਼ਤੇ ਆਪਣੇ ਗੁਪਤ ਆਪਰੇਸ਼ਨ ਨਾਲ ਸਟਿੰਗ ਕਹਿ ਲਓ ਜਾਂ ਲੁਕ ਛਿਪ ਕੇ ਅੰਡਰ ਕਵਰ ਰਿਪੋਰਟਰ ਭੇਜ ਕੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕੈਮਰਿਆਂ 'ਚ ਕੈਦ ਕੀਤਾ, ਇਹਨਾਂ ਚੀਜ਼ਾਂ ਦੀ ਵੀਡੀਓਗ੍ਰਾਫੀ ਕੀਤੀ। ਸਾਰਾ ਕੁਛ ਉਹਨਾਂ ਨੇ ਆਪਣੇ ਤੱਥਾਂ ਨਾਲ ਜੋੜ ਕੇ ਇਸ ਸਾਰੇ ਕੁਛ ਨੂੰ ਅੱਗੇ ਅਫਸਰਾਂ ਤੱਕ ਪਹੁੰਚਾਇਆ ਵੀ। ਪਰ ਕਮਾਲ ਦੀ ਗੱਲ ਆ ਕਿ ਇਹ ਜਿਹੜੇ ਤਕਰੀਬਨ 1200-1300 ਠੇਕਾ ਜਿਹੜਾ ਸਾਹਮਣੇ ਆਇਆ 9-10 ਜ਼ਿਲ੍ਹਿਆਂ ਦੇ ਵਿੱਚ 1200-1300 ਠੇਕੇ ਜਿਹੜੇ ਆ ਉਹ ਰੂਲ ਐਂਡ ਰੈਗੂਲੇਸ਼ਨ ਦੀ ਵਾਇਲੇਸ਼ਨ ਕਰਦੇ ਫੜੇ ਗਏ। ਉਹਨਾਂ ਦੀ ਜਿਹੜੀ ਰਿਪੋਰਟ ਅੱਗੇ ਗਈ ਅਫਸਰਾਂ ਤੱਕ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। 69 ਕੁ ਉਹਨਾਂ ਨੇ ਠੇਕਿਆਂ ਤੇ ਕੋਈ ਮਾੜੀ ਮੋਟੀ ਚੈਕਿੰਗ ਕੀਤੀ। 69 ਕੁ ਠੇਕਿਆਂ ਤੇ ਉਹਨਾਂ ਨੇ ਪਾਇਆ ਕਿ ਹਾਂਜੀ ਇਹ ਮਿੱਥੇ ਸਮੇਂ ਤੋਂ, ਤੈਅ ਸਮੇਂ ਤੋਂ ਜ਼ਿਆਦਾ ਖੁੱਲ੍ਹਦੇ ਆ ਜਾਂ ਪਹਿਲਾਂ ਖੁੱਲ੍ਹਦੇ ਆ। 69 ਠੇਕੇ ਉਹਨਾਂ ਨੇ ਮੰਨੇ, ਪਰ ਜਿਹੜਾ ਉਹ ਅਖਬਾਰ ਹੈ ਭਾਸਕਰ ਅਖਬਾਰ, ਉਹਨਾਂ ਨੇ 1200 ਤੇ ਕੁਝ ਠੇਕਿਆਂ ਦੀ ਜਿਹੜੀ ਹੈ ਉਹ ਸੂਚੀ ਰੱਖੀ ਹੈ ਸਾਹਮਣੇ ਕਿ ਸਾਡੇ ਕੋਲ ਇੰਨੇ ਠੇਕਿਆਂ ਦੇ ਸਬੂਤ ਆ ਜਿਹੜੇ ਕਦੇ ਬੰਦ ਹੁੰਦੇ ਹੀ ਨਹੀਂ। ਉਹ ਸ਼ਟਰ ਸੁੱਟ ਵੀ ਲੈਂਦੇ ਆ ਤੇ ਉਹ ਜਿਹੜੀ ਮੋਰੀ ਜੀ ਰੱਖੀ ਹੁੰਦੀ ਹੈ, ਕਹਿੰਦੇ ਉਹਦੇ 'ਚ 24 ਘੰਟੇ ਹੀ ਉਹ ਵੰਡੀ ਜਾਂਦੇ ਸ਼ਰਾਬ ਨਾਲ। ਕੁਝ ਤੇ ਉਹਨਾਂ ਨੇ ਇਹ ਕਿਹਾ ਕਿ ਗੁਰਦੁਆਰੇ ਮੰਦਿਰ ਵੀ ਬੰਦ ਹੋ ਜਾਂਦੇ, ਪਰ ਕੁਝ ਠੇਕੇ ਇਹੋ ਜਿਹੇ ਉਹ ਕਦੇ ਬੰਦ ਹੀ ਨਹੀਂ ਹੁੰਦੇ, ਉਹ ਚੱਲਦੇ ਹੀ ਰਹਿੰਦੇ 24 ਘੰਟੇ। ਜਦਕਿ ਜਿਹੜਾ ਇਹਨਾਂ ਦਾ ਸਮਾਂ ਹੈ ਉਹ 14 ਘੰਟੇ ਤੈਅ ਹੈ ਠੇਕਿਆਂ ਦਾ। ਇਹਨਾਂ ਠੇਕਿਆਂ ਨੇ ਖੁੱਲ੍ਹਣਾ ਹੁੰਦਾ ਤੈਅ ਸਮੇਂ ਤੇ ਬੰਦ ਹੋਣਾ ਹੁੰਦਾ। ਪਰ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਠੇਕੇ ਜਿਹੜੇ ਉਹ 24 ਘੰਟੇ, ਕਿਉਂਕਿ ਇਹਦਾ ਸਿੱਧਾ ਅਰਥ ਇਹ ਹੈ ਕਿ 24 ਘੰਟੇ ਲੋਕ ਪੀਤੀ ਜਾਂਦੇ ਤੇ 24 ਘੰਟੇ ਹੀ ਇਹ ਵੇਚੀ ਜਾਂਦੇ ਆ, ਇਹ ਕਮਾਈ ਕਰੀ ਜਾਂਦੇ ਆ। ਲੋਕ ਜਿਹੜੇ ਤਬਾਹੀ ਕਰੀ ਜਾਂਦੇ ਆ, 24 ਘੰਟੇ ਇਹ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ। ਹੁਣ ਸੁਖਬੀਰ ਸਿੰਘ ਬਾਦਲ ਕੋਲ ਗੱਲ ਗਈ ਹੈ, ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਪੈਸ਼ਲ ਟੀਮ ਬਣਾਵਾਂਗੇ, ਅਸੀਂ ਪਹਿਲਾਂ ਤੇ ਇਹਨਾਂ ਨੂੰ 2 ਦਿਨ ਠੇਕੇ ਇਹਨਾਂ ਦੇ ਬੰਦ ਕਰਾਵਾਂਗੇ, 2 ਦਿਨ ਇਹਨਾਂ ਨੂੰ ਸਜ਼ਾ ਦੇਵਾਂਗੇ, ਜੇ ਦੂਜੀ ਵਾਰੀ ਕਰਨਗੇ ਤੇ ਹਫ਼ਤਾ, ਤੇ ਜੇ ਤੀਜੀ ਵਾਰੀ ਵੀ ਇਸ ਤਰ੍ਹਾਂ ਕਰੇਗਾ ਕੋਈ ਠੇਕਾ ਤੇ ਅਸੀਂ ਉਹਨੂੰ ਪੱਕਾ ਹੀ ਬੰਦ ਕਰ ਦਿਆਂਗੇ। ਸੋ ਇਹ ਹੁਣ ਸੁਖਬੀਰ ਸਿੰਘ ਬਾਦਲ ਦਾ ਐਲਾਨ ਕਿੰਨਾ ਕੁ ਸਾਰਥਕ ਹੁੰਦਾ, ਸੱਚਾਈ ਕਿੰਨੀ ਕੁ ਇਹਦੇ 'ਚ ਹਕੀਕਤ ਆਉਂਦੀ ਹੈ, ਇਹ ਸਮਾਂ ਦੱਸੇਗਾ। ਪਰ ਇੱਕ ਜਿਹੜਾ ਵੱਡਾ ਸੱਚ ਹੈ, ਬਹੁਤ ਵੱਡਾ ਸੱਚ, ਉਹ ਸਾਰੇ ਦਾਅਵੇ, ਸਾਰੇ ਵਾਅਦੇ ਆ ਜਿਹੜੇ, ਉਹਨਾਂ ਦਾ ਪਹਿਲਾਂ ਹੀ ਸਾਫ਼ ਕਰ ਦਿੰਦਾ ਕਿ ਉਹਨਾਂ ਦਾ ਪ੍ਰਭਾਵ ਕਿੰਨਾ ਕੁ ਪਏਗਾ। ਕਿਉਂਕਿ 6400 ਠੇਕਿਆਂ ਦੇ ਵਿੱਚੋਂ ਜਿਹੜੇ ਸ਼ਹਿਰੀ ਠੇਕੇ ਆ, 6400 ਠੇਕਿਆਂ ਦੇ ਵਿੱਚੋਂ 5000 ਠੇਕਾ ਤੇ ਇਹਨਾਂ ਦਾ ਆਪਦਾ ਆ। ਜੀ ਬਿਲਕੁਲ। ਮੈਨੂੰ ਤਾਂ ਲੱਗਦਾ ਸੀਗਾ ਵੀ ਸ਼ਾਇਦ ਇਹ ਕਰ ਹੀ ਦੇਣਗੇ, ਵੀ ਹੁਣ ਵਾਕਿਆ ਹੀ ਸੇਵਾ 24 ਘੰਟੇ ਕਰ ਦੇਣੀ ਆ। ਇੱਕੋ ਇੱਕ ਤਾਂ ਵੈਸੇ ਪੰਜਾਬ ਦਾ ਕਮਾਊ ਪੁੱਤਰ।
ਹਾਂ ਬਿਲਕੁਲ ਜੀ, ਬਿਲਕੁਲ। ਸ਼ਰਾਬ ਦੀ ਖਪਤ ਹੈ ਜਿਹੜੀ ਉਹ ਇੰਨੀ ਜ਼ਿਆਦਾ ਵੱਧ ਗਈ। ਪਿਛਲੀ ਵਾਰੀ ਆਪਾਂ ਇੱਕ ਰਿਪੋਰਟ ਬੜੀ ਸੋਸ਼ਲ ਮੀਡੀਆ ਤੇ ਪੜ੍ਹੀ ਸੀ ਜੀ ਕਿ 33 ਕਰੋੜ ਬੋਤਲਾਂ ਪੀ ਗਏ ਪੰਜਾਬੀ, ਤੇ ਐਤਕੀ 41 ਕਰੋੜ ਪੀ ਗਏ ਇਸ ਸਾਲ। ਦੱਸੋ ਦੱਸੋ ਕਿੱਧਰ ਨੂੰ ਜਾ ਰਿਹਾ ਕੰਮ। ਜੀ ਜੀ ਤੇ ਅੱਗੇ ਵਧੀਏ। ਕਾਂਗਰਸ ਦੇ ਸਾਬਕਾ ਡਾਇਰੈਕਟਰ ਨੇ ਮਾਰੇ ਬਜ਼ੁਰਗ ਦੇ ਥੱਪੜ। ਲਾਲ ਸਿੰਘ ਹੁਣੀ ਕਹਿ ਰਹੇ ਸੀਗੇ ਜੀ ਜੋਸ਼ ਬਹੁਤ। ਬਸ ਲਾਲ ਸਿੰਘ ਹੋਰਾਂ ਦੀ ਗੱਲ ਕਹੀ ਤੇ ਮੈਨੂੰ ਲੱਗਦਾ ਉਹਨਾਂ ਨੇ ਜ਼ਿਆਦਾ ਮੋਸ਼ਨ ਫੜ ਲਿਆ, ਉਹ ਜ਼ਿਆਦਾ ਜੋਸ਼ ਦੇ ਵਿੱਚ ਆ ਗਏ ਕੁਛ। ਅੱਗੇ ਤੇ ਰੈਲੀਆਂ 'ਚ ਲੜਦੇ ਸੀ, ਧਰਨਿਆਂ 'ਤੇ ਲੜਦੇ ਸੀ, ਹੁਣ ਮੀਟਿੰਗਾਂ 'ਚ ਹੀ ਲੜਨ ਲੱਗ ਪਏ ਆ। ਜੀ ਕੱਲ੍ਹ ਜਗਰਾਉਂ ਦੇ ਲਾਗੇ ਮੀਟਿੰਗ ਸੀ, ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਅੱਜ ਆਉਣਾ ਵਾ, ਤੇ ਉਹਦੇ ਲਈ ਇਹਨਾਂ ਨੇ ਮੀਟਿੰਗ ਰੱਖੀ ਸੀ ਤਿਆਰੀਆਂ ਵਿਆਰੀਆਂ ਦਾ ਜਾਇਜ਼ਾ ਲੈਣ ਲਈ। ਤੇ ਉੱਥੇ ਪੰਜਾਬ ਖਾਦ ਬੋਰਡ ਦਾ ਜਿਹੜਾ ਸਾਬਕਾ ਚੇਅਰਮੈਨ ਆ, ਉਹਦਾ ਨਾਮ ਜਿਹੜਾ ਹੈਗਾ ਉਹਨੂੰ ਖਲੀਫਾ ਕਹਿੰਦੇ ਆ, ਉਹ ਖਲੀਫਾ ਨੇ ਇੱਕ ਬਜ਼ੁਰਗ ਗੋਪਾਲ ਸ਼ਰਮਾ ਨੇਤਾ ਸੀਗੇ, ਉਹਨਾਂ ਦੇ ਚੰਗੇ ਚਪੇੜਾਂ ਮਾਰੀਆਂ, ਚੰਗੇ ਉਹਨਾਂ ਦੇ ਘਸੁੰਨ ਮਾਰੇ ਮੀਟਿੰਗ ਚੱਲਦੀ ਦੇ ਵਿੱਚ, ਇੱਥੋਂ ਤੱਕ ਕਿ ਉਸ ਗੋਪਾਲ ਸ਼ਰਮਾ ਨੂੰ ਦਾਖਲ ਹੋਣਾ ਪਿਆ ਹਸਪਤਾਲ ਦੇ ਵਿੱਚ। ਕਾਫੀ ਜ਼ਬਰਦਸਤ ਉਹਦੀ ਪਿਟਾਈ ਕੀਤੀ ਗਈ। ਇਹ ਜਿਹੜਾ ਖਲੀਫਾ ਸੀਗਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕ ਦੱਸਦਾ ਹੈ, ਕਾਫੀ ਧੜੱਲੇਦਾਰ ਨੇਤਾ ਗਿਣਿਆ ਜਾਂਦਾ ਕਾਂਗਰਸ ਦਾ ਉਸ ਇਲਾਕੇ ਦੇ ਵਿੱਚ। ਤੇ ਬਾਅਦ ਦੇ ਵਿੱਚ ਜਦੋਂ ਇਹ ਚੀਜ਼ ਸਾਹਮਣੇ ਆਈ, ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਤੂੰ ਬੁੱਢਾ ਬੰਦਾ ਕਾਹਤੋਂ ਕੁੱਟ ਸੁੱਟਿਆ, ਤੇ ਕਹਿੰਦਾ ਜੀ ਉਹ ਤੇ ਮੇਰੇ ਸਤਿਕਾਰਯੋਗ ਆ, ਆਦਰਯੋਗ ਆ, ਮੈਂ ਤੇ ਉਹਨਾਂ ਨੂੰ ਪਿਆਰ ਨਾਲ ਕੁੱਟਿਆ। ਦੇਖੋ ਇਹਦਾ ਜਵਾਬ ਸੀ, ਕਹਿੰਦਾ ਜੀ ਮੈਂ ਤਾਂ ਪਿਆਰ ਨਾਲ ਕੁੱਟਿਆ, ਸਾਡਾ ਪਿਆਰ ਬੜਾ ਤੇ ਮੈਂ ਤਾਂ ਬਹੁਤ ਆਦਰ ਕਰਦਾ, ਬਹੁਤ ਸਤਿਕਾਰ ਕਰਦਾ। ਇੱਕ ਸੁਨਾਲਾ ਆਦਰ ਸਤਿਕਾਰ ਪਹਿਲੀ ਵਾਰੀ ਵੇਖਿਆ ਸਿਆਸਤ ਦੇ ਵਿੱਚ ਕਿ ਸਤਿਕਾਰ ਇਸ ਤਰ੍ਹਾਂ ਵੀ ਹੋ ਜਾਂਦਾ। ਪਰ ਜੋ ਮਰਜ਼ੀ ਹੈ, ਕਾਂਗਰਸ ਦੀ ਕਹਾਣੀ ਹੈ ਜਿਹੜੀ ਫੇਰ ਉੱਥੇ ਆ ਕੇ ਖੜ ਜਾਂਦੀ। ਕੱਕਾ ਕਾਂਗਰਸ, ਕੱਕਾ ਕੈਪਟਨ, ਕੱਕਾ ਕਲੇਸ਼, ਉਹ ਕੱਕਿਆਂ ਦੇ ਵਿਚਾਲੇ ਘੁੰਮਦੀ ਕਾਂਗਰਸ ਹੈ ਜਿਹੜੀ, ਉਹਦੀ ਬੇੜੀ ਮਝਤਾਰ ਚੋਂ ਨਿਕਲਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹਨਾਂ ਦੇ ਕੋਲ ਏਕਤਾ ਦਾ ਚੱਪੂ ਨਹੀਂ ਹੈ। ਜੋ ਯੂਨਿਟੀ ਹੋਣੀ ਚਾਹੀਦੀ ਹੈ, ਜੋ ਏਕਤਾ ਅਖੰਡਤਾ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਹਾਲੇ ਤੱਕ ਨਜ਼ਰ ਨਹੀਂ ਆਉਂਦੀ। ਕੱਲ ਵੀ ਵਿਚਾਰ ਕੀਤੀ ਸੀ ਕਿ ਇਸ ਗੱਲ ਤੇ ਕਾਂਗਰਸ ਉਹਨਾਂ ਚਿਰ ਆਪਣੇ ਆਪ ਨੂੰ ਸਟਰੋਂਗ ਧਿਰ ਨਹੀਂ ਪੇਸ਼ ਕਰ ਸਕਦੀ ਜਿੰਨਾ ਚਿਰ ਉਹਨਾਂ ਦੇ ਵਿੱਚ ਏਕਾ ਨਹੀਂ ਹੁੰਦਾ। ਹੁਣ ਦੇਖੋ ਹਰੇਕ ਸ਼ਹਿਰ 'ਚੋਂ, ਹਰੇਕ ਕੋਨੇ 'ਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਇਹਦੇ ਨਾਲ ਕੀ ਹੁੰਦਾ, ਬੇਸ਼ੱਕ ਇਹ ਜੱਫੀਆਂ ਪਵਾ ਦਿੰਦੇ ਆ। ਉੱਥੇ MLA ਨੇ ਚਪੇੜਾਂ ਮਾਰਤੀਆਂ ਕੈਮਰੇ ਦੇ ਸਾਹਮਣੇ ਇਹਨਾਂ ਦੇ ਇੱਕ ਨੇਤਾ ਨੂੰ, ਉਹਨਾਂ ਨੇ ਜੱਫੀਆਂ ਪਾਤੀਆਂ ਜੀ ਰਾਜੀਨਾਮਾ, ਬੇਸ਼ੱਕ ਰਾਜੀਨਾਮਾ ਹੋ ਜਾਂਦਾ, ਪਰ ਇਹਦੀ ਗੱਲ ਤੇ ਜਿਹੜਾ ਪੰਜੇ ਦਾ ਨਿਸ਼ਾਨ ਛਪਿਆ ਹੋਵੇ ਕਾਂਗਰਸ ਦਾ, ਤੇ ਕੰਨਾਂ ਦੇ ਵਿੱਚ ਕਈ ਦਿਨ ਬੀਡੇ ਬੋਲਦੇ ਰਹੇ ਹੋਣ, ਉਹ ਅੰਦਰ ਖਾਤੇ ਨਹੀਂ ਭੁੱਲਦਾ ਇਹਨਾਂ ਚੀਜ਼ਾਂ ਨੂੰ। ਤੇ ਉਹ ਚੀਜ਼ਾਂ ਫਿਰ ਜਿਹੜੀਆਂ ਧੜੇਬੰਦੀ ਦੇ ਰੂਪ 'ਚ ਅਕਸਰ ਸਾਹਮਣੇ ਆਉਂਦੀਆਂ, ਜੋ ਇਹਨਾਂ ਲਈ ਇੱਕ ਰੁਕਾਵਟ ਬਣਦੀ ਹੈ ਇਹਨਾਂ ਦੀ ਤਰੱਕੀ ਲਈ। ਸੋ ਇਹ ਇਸ ਪਾਸੇ ਇਹ ਸੋਚਣ ਤਾਂ ਗੱਲ ਹੈ, ਜੇ ਕਹਿ ਦੇਣ ਕਿ ਜੀ ਸਾਡੇ ਲਈ ਸ਼ੁਭ ਸੰਕੇਤ, ਇਹਨਾਂ ਦੇ ਵਿੱਚ ਜੋਸ਼ ਆ ਗਿਆ, ਤੇ ਇਹਨਾਂ ਦੇ ਵਿੱਚ ਫਿਰ ਜੋਸ਼ ਇਹ ਨਾ ਆ ਜਾਣਾ ਕਿ ਕੋਈ ਮੀਟਿੰਗ, ਕੋਈ ਰੈਲੀ, ਕੋਈ ਸੁੱਕੀ ਇਹਨਾਂ ਜਾਣ ਹੀ ਨਹੀਂ ਦੇਣੀ। ਜੀ ਜੀ ਬਿਲਕੁਲ ਬਿਲਕੁਲ। ਅੱਗੇ ਵਧੀਏ ਮਿੰਟੂ ਜੀ। ਵੀ ਪਿੰਗਲਵਾੜੇ ਨੇ ਲਵਾਰਸ ਅਤੇ ਯਤੀਮ ਜਵਾਕਾਂ ਦੇ ਲਈ ਰਾਖਵਾਂਕਰਨ ਮੰਗਿਆ। ਇਹ ਜਿਹੜੇ ਇਸ ਸਮੇਂ ਬੀਬੀ ਇੰਦਰਜੀਤ ਕੌਰ ਆ, ਜਿਹੜੇ ਪਿੰਗਲਵਾੜੇ ਨੂੰ ਸੰਭਾਲਦੇ ਆ, ਔਰ ਜਿਹੜੇ ਹੋਰ ਸੰਚਾਲਕ ਆ ਜਿੱਦਾਂ ਡਾਕਟਰ ਜਗਦੀਪਕ ਸਿੰਘ ਆ, ਮੁਖਤਾਰ ਸਿੰਘ ਆ, ਦਰਸ਼ਨ ਸਿੰਘ ਬਾਵਾ ਜੀ ਆ, ਤਿਲਕਰਾਜ ਜੀ ਆ, ਇਹਨਾਂ ਲੋਕਾਂ ਨੇ ਸਮੂਹਿਕ ਰੂਪ ਦੇ ਵਿੱਚ ਇਹ ਮੰਗ ਰੱਖੀ ਹੈ ਕਿ ਭਾਈ ਪਿੰਗਲਵਾੜੇ ਦੇ ਜਿਹੜੇ ਲਾਵਾਰਸ ਅਤੇ ਯਤੀਮ ਬੱਚੇ ਆ, ਇਹਨਾਂ ਨੂੰ ਵੀ ਰਿਜ਼ਰਵੇਸ਼ਨ ਦਾ ਜਿਹੜਾ ਫਾਇਦਾ ਆ ਉਹ ਦਿੱਤਾ ਜਾਵੇ। ਕਿਉਂਕਿ ਉਹ ਕਹਿੰਦੇ ਕਿ ਬੱਚੇ ਹੁਣ ਪਤਾ ਨਹੀਂ ਕਿੱਥੋਂ ਆਏ ਆ, ਕਿਸ ਪਰਿਵਾਰ ਚੋਂ ਆਏ ਆ, ਪਰ ਉਹਨਾਂ ਨੂੰ ਰੱਖਿਆ ਜਨਰਲ ਕੈਟਾਗਰੀ 'ਚ ਜਾਂਦਾ ਹੈ ਜੀ, ਤਾਂ ਉਹਨਾਂ ਦਾ ਜਿਹੜਾ ਮੁਕਾਬਲਾ ਬਹੁਤ ਜ਼ਿਆਦਾ ਵੱਧ ਜਾਂਦਾ, ਜਦ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਆਪਣਾ ਸੰਘਰਸ਼ ਹੈ ਉਹ ਉਹਨਾਂ ਤੋਂ ਕਿਤੇ ਦੂਰ, ਕਿਤੇ ਵੱਡਾ ਹੈ। ਤਾਂ ਇਸ ਤਰਕ ਦੇ ਨਾਲ ਉਹਨਾਂ ਨੇ ਰਿਜ਼ਰਵੇਸ਼ਨ ਮੰਗਿਆ। ਇਸ ਸਮੇਂ ਜੇ ਵੇਖੀਏ ਤੇ ਇੱਕ ਦੱਸਦੇ ਆ ਕਿ 104 ਮੁੰਡੇ ਕੁੜੀਆਂ ਨੇ ਜਿਹੜੇ ਪਿੰਗਲਵਾੜੇ ਦੇ ਵਿੱਚ ਰਹਿ ਰਹੇ ਨੇ ਔਰ ਪੜ੍ਹਦੇ ਆ, ਲਿਖਦੇ ਆ। ਇਹਨਾਂ ਦੇ ਵਿੱਚੋਂ ਕਈ ਉਚੇਰੀ ਸਿੱਖਿਆ 'ਚ ਵੀ ਆ, ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਆ, ਕਈ ਨੌਕਰੀਆਂ ਦੀ ਕਤਾਰ ਦੇ ਵਿੱਚ ਆ। ਤਾਂ ਇਸ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਰਿਜ਼ਰਵ ਕਰਨ ਲਈ ਕਿ ਸਾਡਾ ਕੋਟਾ ਜਿਹੜਾ ਰਿਜ਼ਰਵ ਕੀਤਾ ਜਾਵੇ, ਇਹਨਾਂ ਨੂੰ
ਰਿਜ਼ਰਵੇਸ਼ਨ ਵਾਲੀ ਕੈਟਾਗਰੀ 'ਚ ਰੱਖਿਆ ਜਾਵੇ, ਕਿਉਂਕਿ ਕਿਸੇ ਦਾ ਬੈਕਗਰਾਊਂਡ ਦਾ ਪਤਾ ਹੀ ਨਹੀਂ ਕਿ ਉਹ ਕਿੱਥੋਂ ਆਇਆ, ਕਿੰਨਾ ਦਾ ਮੁੰਡਾ ਆ, ਪਰ ਉਹਦੇ ਤੇ ਲੇਬਲ ਲੱਗ ਜਾਂਦਾ ਹੈ ਜਨਰਲ ਦਾ, ਜੋ ਕਿ ਗਲਤ ਹੈ। ਸੋ ਹੁਣ ਇਸ ਮੰਗ ਤੇ ਸਰਕਾਰ ਕੀ ਵਿਚਾਰ ਕਰਦੀ ਹੈ ਉਹ ਹੁਣ ਸਮਾਂ ਦੱਸੇਗਾ। ਪਹਿਲਾਂ ਤੇ ਵੈਸੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਇਹਨਾਂ ਦੀ ਸਟਾਲ ਵੀ ਚੁਕਾ ਦਿੱਤੀ ਸੀ, ਇਹੋ ਜਿਹੀਆਂ ਮੰਗਾਂ ਤੇ ਕੀ ਪੂਰੀਆਂ ਕਰਨੀਆਂ। ਬਾਅਦ ਦੇ ਵਿੱਚ ਬਹੁਤ ਵੱਡੇ ਵਿਰੋਧ ਤੋਂ ਬਾਅਦ ਉਹ ਸਟਾਲ ਹੈ ਜਿਹੜੀ ਉੱਥੇ ਫਿਰ ਦਰਬਾਰ ਸਾਹਿਬ ਦੇ ਬਾਹਰ ਰੱਖੀ ਗਈ ਸੀਗੀ। ਤੇ ਇਹ ਮੰਗ ਨੂੰ ਸਰਕਾਰ ਕਿਸ ਤਰ੍ਹਾਂ ਲੈਂਦੀ ਹੈ ਉਹ ਸਮਾਂ ਦੱਸੇਗਾ, ਵੇਖਣਾ ਪਵੇਗਾ। ਪਰ ਕੁੱਲ ਮਿਲਾ ਕੇ ਜੇ ਵੇਖੀਏ ਤੇ ਤਰਕ ਇਹਨਾਂ ਦਾ ਗਲਤ ਨਹੀਂ ਹੈ ਕਿ ਸਾਰੇ ਬੱਚੇ ਆ ਜਿਹੜੇ ਉਹ ਜਨਰਲ ਕੈਟਾਗਰੀ 'ਚ ਰੱਖ ਲਏ ਜਾਂਦੇ ਆ ਤਾਂ ਉਹਨਾਂ ਦਾ ਮੁਕਾਬਲਾ ਵੱਧਦਾ। ਪਰ ਜੇ ਸਾਰੇ ਹੀ ਰਿਜ਼ਰਵੇਸ਼ਨ 'ਚ ਆ ਜਾਣਗੇ ਤੇ ਉਹ ਵੀ ਸਰਕਾਰ ਲਈ ਜਿਹੜਾ ਇੱਕ ਨਵਾਂ ਪੰਗਾ ਪੈ ਜਾਏਗਾ। ਕੋਈ ਦੂਜੇ ਪਾਸਿਓਂ ਵੀ ਫਿਰ ਮੰਗਾਂ ਉੱਠਣਗੇ ਇਹੋ ਜਿਹੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਮਾਮਲਿਆਂ 'ਚ ਖਾਸ ਮਾਮਲਿਆਂ 'ਚ ਤਰਸ ਦਾ ਆਧਾਰ ਹੋਣਾ ਚਾਹੀਦਾ। ਜਿਵੇਂ ਤਰਸ ਦੇ ਆਧਾਰ ਤੇ ਨੌਕਰੀ ਹੈ ਤਾਂ ਇਹਨਾਂ ਬੱਚਿਆਂ ਨੂੰ ਰਿਜ਼ਰਵੇਸ਼ਨ ਦੀ ਬਜਾਏ ਮੇਰੇ ਖਿਆਲ ਦੇ ਨਾਲ ਤਰਸ ਦੇ ਆਧਾਰ ਤੇ ਜੇ ਨੌਕਰੀ ਦਿੱਤੀ ਜਾਵੇ ਤੇ ਉਹ ਬਿਹਤਰ ਹੋਏਗਾ। ਜੀ ਜੀ ਜੀ। ਤੇ ਮਿੰਟੂ ਜੀ, ਜੇ ਆਪਾਂ ਅੱਗੇ ਵਧੀਏ ਵੀ ਕੈਸ਼ਲੈਸ ਇਲਾਜ ਸਕੀਮ ਦੀ ਸੂਚੀ ਦੇ ਵਿੱਚੋਂ 13 ਹਸਪਤਾਲ ਬਾਹਰ ਕੀਤੇ ਗਏ। ਇਹ ਕੈਸ਼ਲੈਸ ਇਲਾਜ ਸਕੀਮ ਸੀ ਜਿਹੜੀ, ਇਹਦੇ ਵਿੱਚੋਂ ਕਈ ਹਸਪਤਾਲ ਜਿਹੜੇ ਸੀਗੇ ਉਹਨਾਂ ਨੇ ਚੰਗੀ ਐਸ਼ ਕੀਤੀ ਹੈ ਕੈਸ਼ਲੈਸ ਸਕੀਮ ਦੇ ਵਿੱਚੋਂ। ਜੀ 13 ਨੂੰ ਹੁਣ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ, ਬਾਹਰ ਕਰ ਦਿੱਤਾ ਗਿਆ ਇਸ ਸੂਚੀ ਦੇ ਵਿੱਚ। ਜੋ ਇਹ ਸੂਚੀ ਬਣਾਈ ਗਈ ਹੈ ਕਿ ਆਹ ਹਸਪਤਾਲ ਹੈ ਜਿਹੜੇ ਉਹ ਇਸ ਸਕੀਮ ਅਧੀਨ ਇਲਾਜ ਦੇਣਗੇ। ਉਹਨਾਂ ਦੇ ਵਿੱਚ ਅੰਮ੍ਰਿਤਸਰ ਦਾ ਇੱਕ ਹਸਪਤਾਲ, ਅਰੋੜਾ ਹਸਪਤਾਲ, ਗੁਪਤਾ ਹਸਪਤਾਲ, ਇੱਕ ਫਾਜ਼ਿਲਕਾ ਦਾ ਹੈ, ਅਮਰ ਹਸਪਤਾਲ ਤੇ ਹਾਰਟ ਸੈਂਟਰ ਮੋਹਾਲੀ ਦਾ, ਨਿਊ ਸ਼ਾਮ ਨਰਾਇਣ ਹਸਪਤਾਲ ਮੁਕਤਸਰ ਦਾ, ਸਿਵਲਾ ਹੈਲਥ ਕੇਅਰ ਸੰਗਰੂਰ ਦਾ, ਨੀਲਮ ਹਸਪਤਾਲ ਪਟਿਆਲਾ ਦਾ, ਬਠਿੰਡਾ ਦੇ 4 ਹਸਪਤਾਲ ਇਸ ਸੂਚੀ 'ਚ ਆ ਜਿਹੜਾ ਕਿ ਖਾਸ ਏਰੀਆ ਬਾਦਲਾਂ ਦਾ। ਉੱਥੋਂ ਬਠਿੰਡੇ ਦੇ 4 ਆ, ਗੁਰੂ ਰਾਮਦਾਸ ਹਸਪਤਾਲ ਆ, ਹੈਲਥ ਸਟਰੀਟ ਹਸਪਤਾਲ ਆ, ਵਾਡੀ ਹਸਪਤਾਲ ਆ, ਮੇਜਰ ਗੁਪਤਾ ਬੋਨ ਐਂਡ ਜੋੜ ਹਸਪਤਾਲ ਆ। ਇਸ ਤਰ੍ਹਾਂ ਗੁਰਦਾਸਪੁਰ ਦਾ ਰਵੀ ਹਸਪਤਾਲ ਅਤੇ ਉੱਥੇ ਨਾਲ ਬਲ ਮੈਮੋਰੀਅਲ ਹਸਪਤਾਲ ਹੈ, ਇਹ ਵੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ। ਯਾਨੀ ਕੁੱਲ 13 ਨੇ ਜਿਨ੍ਹਾਂ ਨੂੰ ਇਸ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ। ਇਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਸਰਕਾਰ ਪਾਸ ਪਹੁੰਚੀਆਂ ਸਨ ਕਿ ਇਹ ਨਿਯਮਾਂ ਦੇ ਵਿੱਚ ਗੜਬੜੀ ਕਰਦੇ ਆ, ਔਰ ਇਹ ਹੋ ਵੀ ਰਿਹਾ ਸੀ। ਪਰ ਇਕੱਲੇ 13 ਹੀ ਨਹੀਂ, ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੜਬੜੀਆਂ ਸਾਹਮਣੇ ਆਉਂਦੀਆਂ। ਹੁੰਦਾ ਕੀ ਹੈ ਕਿ ਜਦੋਂ ਕੋਈ ਇਸ ਸਕੀਮ ਦੇ ਅਧੀਨ ਇਲਾਜ ਕਰਵਾਉਣ ਜਾਂਦਾ ਹੈ ਤਾਂ ਉਹਨੂੰ ਸਪਸ਼ਟ ਕਿਹਾ ਜਾਂਦਾ ਕਿ ਭਾਈ ਜਿੰਨਾ ਇਲਾਜ ਤੇ ਖਰਚਾ ਆਉਣਾ ਪਹਿਲਾਂ ਜਮ੍ਹਾਂ ਕਰਾ। ਜਦੋਂ ਉੱਤੋਂ ਪੈਸੇ ਆ ਗਏ, ਕੈਸ਼ਲੈਸ ਬੀਮਾ ਸਕੀਮ ਦੇ ਪੈਸੇ ਆ ਗਏ, ਉਹ ਪੈਸੇ ਆ ਕੇ ਲੈ ਜਾਂਦੇ। ਤੇ ਜਦੋਂ ਇਹ ਬੰਦਾ ਲੈਣ ਜਾਂਦਾ ਦੁਬਾਰਾ, ਇੱਕ ਵਾਰੀ ਫੜ ਤੜ ਕੇ ਔਖਾ ਸੌਖਾ ਹੋ ਕੇ ਇੱਕ ਵਾਰੀ ਇਲਾਜ ਕਰਵਾ ਲੈਂਦਾ, ਪਰ ਜਦੋਂ ਲੈਣ ਜਾਂਦਾ ਦੁਬਾਰਾ ਉਦੋਂ ਫਿਰ ਉਹਨਾਂ ਨੂੰ ਬਹੁਤ ਖੱਜਲ ਖੁਆਰ ਕੀਤਾ ਜਾਂਦਾ। ਕਈ ਹਸਪਤਾਲ ਬੇਲੋੜੇ ਵਿੱਚ ਖਰਚੇ ਪਾ ਕੇ ਉਹਨਾਂ ਨੂੰ ਉੱਥੇ ਵੀ ਕੁੰਡੀ ਲਾ ਲੈਂਦੇ ਆ। ਹੁਣ ਜੇ ਪਹਿਲਾਂ ਬੰਦੇ ਨੇ ਆਪ ਜਾ ਕੇ ਉੱਥੇ ਪੂੰਜੀ ਜਮ੍ਹਾਂ ਕਰਵਾਉਣੀ ਹੈ ਤੇ ਫਿਰ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਫਿਰ ਉਹਦਾ ਫਾਇਦਾ ਕੀ ਹੈ ਕੈਸ਼ਲੈਸ ਸਕੀਮ ਦਾ? ਜੇ ਘਰੋਂ ਹੀ ਫੜ ਕੇ ਜਿਹੜੀ ਛੱਲੀ ਪੂਣੀ ਆ ਉਹ ਲਾਉਣੀ ਹੈ ਉਹਦੇ ਨਾਲ ਚੰਗਾ ਕਿ ਪਹਿਲਾਂ ਹੀ ਲਾ ਲੈਣ। ਪਰ ਜਦੋਂ ਬਾਅਦ 'ਚ ਆਉਣਾ ਉਦੋਂ ਵੀ ਹੱਕ ਦੇ ਵਿੱਚ ਡਾਕਾ ਵੱਜ ਜਾਣਾ। ਸੋ ਇਹ ਬਹੁਤ ਵੱਡੇ ਪੱਧਰ ਤੇ ਸ਼ਿਕਾਇਤਾਂ ਆਈਆਂ ਸਨ ਪੰਜਾਬ ਦੇ ਵਿੱਚ। ਹੁਣ ਇਹਨਾਂ ਨੇ 13 ਤੇ ਕਾਰਵਾਈ ਕੀਤੀ ਹੈ। ਕਾਰਵਾਈ ਠੀਕ ਹੈ, 13 ਬਾਹਰ ਕਰ ਦਿੱਤੇ, 13 ਨਵੇਂ ਪਾ ਲੈ ਜਾਣਗੇ। ਉਹ 13 ਫਿਰ ਕੱਲ ਨੂੰ ਉਹੋ ਜਿਹੇ ਕਹਿਣਗੇ ਮੇਰਾ ਕਰ ਲੈਣਗੇ ਉਹ 13। ਤਾਂ ਇਹਦੇ ਨਾਲੋਂ ਚੰਗਾ ਕਿ ਕੋਈ ਇਹਦੇ ਵਿੱਚ ਜਿਹੜੀ ਹੈ ਉਹ ਪ੍ਰਣਾਲੀ ਇਹੋ ਜਿਹੀ ਅਪਣਾਈ ਜਾਵੇ ਕਿ ਜਿੱਦਾਂ ਕੋਈ ਕੇਸ ਜਾਂਦਾ ਹੈ ਤਾਂ ਉਹ ਸਰਕਾਰ ਹੈ ਜਿਹੜੀ ਮੌਕੇ ਤੇ ਨਾਲ ਦੀ ਨਾਲ ਹੀ ਉਹ ਉੱਥੇ ਪੈਸੇ ਰੱਖੇ, ਨਾ ਉਹਨੂੰ ਕਸਰ ਲੱਗੇ ਨਾ ਉਹਨੂੰ ਕਸਰ ਲੱਗੇ। ਇਸ ਤਰ੍ਹਾਂ ਦੀ ਕੋਈ ਨਾ ਕੋਈ ਜਿਹੜੀ ਹੈ ਉਹ ਸਕੀਮ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਲੇਟ ਲਤੀਫੀ ਨਾ ਹੋਵੇ, ਨਾ ਹੀ ਲੁੱਟ ਖਸੁੱਟ ਹੋਵੇ। ਪਰ ਬੀਮਾ ਸਕੀਮਾਂ ਦਾ ਹਾਲ ਇਹੋ ਜਿਹਾ, ਇਹਨਾਂ ਨੇ ਸਾਡੇ ਪੱਤਰਕਾਰ ਸਾਥੀਆਂ ਨੂੰ ਬੀਮੇ ਦੀ ਯੋਜਨਾ ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਜਿਹੜੇ ਟੈਂਡਰ ਮੰਗੇ ਸੀ ਇਹਨਾਂ ਨੇ ਕਿਸੇ ਨੇ ਟੈਂਡਰ ਹੀ ਨਹੀਂ ਪਾਇਆ, ਕਿਸੇ ਬੀਮਾ ਕੰਪਨੀ ਨੇ। ਪੱਤਰਕਾਰ ਵਾਲੇ ਪਾਸੇ ਆਈ ਨਹੀਂ, ਕਿਉਂਕਿ ਉਹ ਜਾਣਦੇ ਸਨ ਕਿ ਜੇ ਪੱਤਰਕਾਰਾਂ ਨੂੰ ਅਸੀਂ ਬੀਮਾ ਸਕੀਮ ਦੇ ਵਿੱਚ ਅਸੀਂ ਸੇਵਾਵਾਂ ਦਿੱਤੀਆਂ ਤੇ ਸਾਡੀਆਂ ਸਾਰੀਆਂ ਪੋਲਾਂ ਪੱਤਰਕਾਰਾਂ ਨੇ ਖੋਲ ਦੇਣੀਆਂ। ਕਿਉਂਕਿ ਪੱਤਰਕਾਰ ਜਦੋਂ ਆਪ ਦੁਖੀ ਹੋਏ ਇਹਨਾਂ ਨੇ ਉਬਲ ਕੇ ਲਿਖਣਾ ਤੇ ਮੁੜ ਕੇ ਸਾਰੇ ਪੱਤੇ ਆ ਜਿਹੜੇ ਉਹ ਸਾਫ਼ ਹੋ ਜਾਣਗੇ। ਇਸ ਕਰਕੇ ਕੋਈ ਅੱਗੇ ਨਹੀਂ ਆ ਰਿਹਾ ਕਿ ਪੱਤਰਕਾਰਾਂ ਦੀ ਸਕੀਮ ਨੂੰ ਜਿਹੜੀ ਆ ਅਸੀਂ ਚਲਾਵਾਂਗੇ। ਤੁਸੀਂ ਤਾਂ ਸਾਰੇ ਫਿਰ ਵਾਂਝੇ ਰਹਿ ਜਾਣੇ ਆ। ਅਸੀਂ ਤੇ ਪਹਿਲਾਂ ਹੀ ਵਾਂਝੇ ਆ ਜੀ।
ਅੱਗੇ ਆਪਾਂ ਵਧੀਆ ਮਿੰਟੂ ਜੀ ਵੀ ਜਿਨ੍ਹਾਂ ਨੇ ਨਸ਼ੇੜੀਆਂ ਨੂੰ ਫੜਨਾ ਹੈ ਉਹਨਾਂ ਤੋਂ ਤਾਂ ਨਸ਼ੇ ਬਿਨ ਤੁਰ ਨਹੀਂ ਹੁੰਦਾ। ਪੰਜਾਬ ਪੁਲਿਸ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ। ਪੰਜਾਬ ਪੁਲਿਸ ਦੀਆਂ ਇਹੋ ਜਿਹੀਆਂ ਤਸਵੀਰਾਂ ਅਨੇਕਾਂ ਆਉਂਦੀਆਂ ਨੇ ਸਾਹਮਣੇ, ਜਿਹਦੇ 'ਚ ਕੋਈ ਸੜਕ ਤੇ ਪਿਆ, ਜਿਹਦੇ 'ਚ ਕੋਈ ਸਕੂਟੀ 'ਚੋਂ ਇੱਕ ਪਤੰਦਰ ਉੱਥੇ ਸਕੂਟੀ ਖੜੀ ਸੀ ਕਿਸੇ ਬੀਬੀ ਦੀ ਤੇ ਜਲੰਧਰੋਂ ਪਰਸੇ ਖੋ ਕੇ ਭੱਜ ਗਿਆ ਸੀ, ਨਾਲ ਟੰਗਿਆ ਸੀ ਜਿਹੜਾ। ਇਹੋ ਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਇਹਨਾਂ ਦੇ ਕਿਰਦਾਰ ਨੂੰ ਹੌਲਿਆਂ ਕਰਦੀਆਂ। ਇਹ ਹੁਣ ਇੱਕ ਹੋਰ ਨਵੀਂ ਤਸਵੀਰ ਆਈ ਆ ਗੋਨਿਆਣੇ ਕੋਲੋਂ, ਉੱਥੇ ਇੱਕ ਪੈਟਰੋਲ ਪੰਪ 'ਚ ਜਿਹੜਾ ਟਾਇਲਟ ਹੁੰਦਾ ਉਹਦੇ 'ਚ ਵੜ ਗਿਆ ਇੱਕ ਵਰਦੀਧਾਰੀ ਪੁਲਿਸ ਵਾਲਾ। ਅੱਧਾ ਘੰਟਾ ਨਿਕਲਿਆ ਨਹੀਂ, ਉਹਨਾਂ ਨੇ ਕਿਹਾ ਮਰ ਮੁਰ ਨਾ ਗਿਆ ਹੋਵੇ। ਜਾ ਕੇ ਵੇਖਿਆ ਤੇ ਅੰਦਰ ਝਾਕ ਕੇ ਵੇਖਿਆ ਉਹ ਬਿੱਲੀ ਟੀਕੇ ਗੱਡੀ ਆਉਂਦਾ ਸੀ ਜੀ। ਤੇ ਜਦੋਂ ਆਇਆ ਬਾਹਰ ਆਇਆ ਉਦੋਂ ਵੀ ਸਿਰਿੰਜ ਹੱਥ 'ਚ ਉਹਦੇ ਤੇ ਲਹੂ ਉਹਦਾ ਡੁੱਲਦਾ ਵੀ ਬੁਰਾ ਹਾਲ ਹੈ। ਉਹਨਾਂ ਨੇ ਪੁੱਛਿਆ ਕਿ ਕਿੱਥੇ ਨੌਕਰੀ ਕਰਦਾ ਤੇ ਉਹਨੇ ਨਾਮ ਲੈ ਕੇ ਕਿਹਾ, ਕਹਿੰਦਾ ਫਲਾਣੇ ਗੈਂਗਸਟਰ ਦਾ ਗਨਮੈਨ ਆ। ਹੁਣ ਗੈਂਗਸਟਰਾਂ ਨੂੰ ਵੀ ਗਨਮੈਨ ਮਿਲੇ ਆ। ਤੇ ਫਿਰ ਉਹਨਾਂ ਨੇ ਪੁੱਛਿਆ ਕਿ ਭਾਈ ਇਹ ਤੈਨੂੰ ਕੀ ਇੰਨੀ ਬਿਮਾਰੀ ਪਈ? ਉਹਨੇ ਕਿਹਾ ਮੈਂ ਵਾਪਸ ਘਰੇ ਜਾਣਾ, ਮੋਗੇ ਡਿਊਟੀ ਮੇਰੀ ਬਠਿੰਡੇ ਜ਼ਿਲ੍ਹੇ 'ਚ ਆ, ਮੈਥੋਂ ਘਰ ਨਹੀਂ ਅੱਪੜਿਆ ਜਾਣਾ ਜਿੰਨਾ ਚਿਰ ਮੈਂ ਇਹ ਡੋਜ਼ ਨਹੀਂ ਲੈਂਦਾ। ਉਹਨੇ ਆਪਣੀ ਮਜਬੂਰੀ ਦੱਸੀ ਕਿ ਮਾਰੇ ਉੱਥੇ ਕੋਈ ਪੱਤਰਕਾਰ ਸੀਗਾ, ਉਹਨੇ ਸਾਰਾ ਕੁਛ ਜਿਹੜਾ ਉਹ ਲਾ ਵਾਢਿਓ ਕੈਦ ਕਰ ਲਿਆ ਕੈਮਰੇ 'ਚ, ਸਾਰੀ ਪੋਲ ਖੁੱਲ ਗਈ। ਆ ਪਿੱਛੇ ਜੇ ਇੱਕ ਤਸਵੀਰ ਅਬੋਹਰ ਲਾਗਿਓ ਆਈ ਸੀ, ਉਹ ਮੰਜਾ ਢਾਹ ਕੇ 4-5 ਪੁਲਿਸ ਉੱਥੇ ਬੈਠੇ ਸੀ। ਸਰਵਣ ਖੂਹੀਆਂ ਜਿਹੜੀ ਰਾਜਸਥਾਨ ਨੂੰ ਅਬੋਹਰੋਂ ਰਾਜਸਥਾਨ ਨੂੰ ਸੜਕ ਜਾਂਦੀ ਹੈ, ਉਹਦੇ ਤੇ ਪੱਕਾ ਉਹਨਾਂ ਨੇ ਮੰਜਾ ਹੀ ਡਾਹਿਆ ਸੀ। ਕਹਿੰਦੇ ਕਿ ਜਿਹੜਾ ਵੀ ਕੋਈ ਆ ਜਾਂਦਾ ਉੱਥੋਂ ਭੁੱਲਿਆ ਚੁੱਕਿਆ ਲੈ ਆਉਂਦਾ, 4 ਕੁੜੀਆਂ ਪੋਸਟ ਦੀਆਂ ਲੈ ਕੇ ਆਉਂਦਾ, ਭੁੱਖੀ ਦੀਆਂ ਲੈ ਕੇ ਆਉਂਦਾ, ਉਹਨੂੰ ਆਖ ਦਈਦਾ ਭਾਈ ਇੱਕ ਇੱਥੇ ਮੰਜੇ ਤੇ ਰੱਖ ਜਾ, 3 ਲੈ ਕੇ ਤੂੰ ਟਿਪ ਜਾ। ਸੋ ਇਸ ਤਰ੍ਹਾਂ ਉਹਨਾਂ ਦਾ ਕੰਮ ਚੱਲਦਾ। ਉਹ ਕੈਮਰੇ 'ਚ ਕੈਦ ਹੋ ਗਏ ਸੀ, ਪੋਸਟ ਅਗਰਾਉਂਦੇ, ਪੋਸਟ ਖਾਂਦੇ, ਸਾਰਾ ਕੁਛ ਉਹਨਾਂ ਦਾ ਵੀ ਰਿਕਾਰਡ ਹੋ ਗਿਆ ਸੀ। ਯਾਨੀ ਇਹ ਜਿਹੜੀਆਂ ਤਸਵੀਰਾਂ ਨੇ ਪੁਲਿਸ ਦੇ ਨਾਲ ਜੁੜੀਆਂ, ਇਹ ਤੇ ਬਹੁਤ ਲੰਮੇ ਸਮੇਂ ਤੋਂ ਰਹਿ ਕੇ ਆਉਂਦੀਆਂ। ਪਰ ਕਮਾਲ ਦੀ ਗੱਲ ਹੈ ਕਿ ਕਦੇ ਨਹੀਂ ਸੁਣਿਆ ਕੋਈ ਇਹਨਾਂ ਲਈ ਸੈਮੀਨਾਰ ਕਰਵਾਇਆ ਹੋਵੇ ਸਰਕਾਰ ਨੇ, ਕੋਈ ਪ੍ਰੋਗਰਾਮ, ਕੋਈ ਇਹੋ ਜਿਹਾ ਨਸ਼ਾ ਛਡਾਊ ਪ੍ਰੋਗਰਾਮ ਉਹ ਲਿਖਿਆ ਹੋਵੇ, ਕੋਈ ਵਰਕਸ਼ਾਪ ਲਾਈ ਹੋਵੇ, ਕੋਈ ਇਹਨਾਂ ਨੇ ਕਦਮ ਨਹੀਂ ਚੁੱਕਿਆ ਕਦੇ, ਨਾ ਹੀ ਕਿਸੇ ਤਸਵੀਰ ਤੇ ਐਕਸ਼ਨ ਹੋਇਆ। ਵੱਖ-ਵੱਖ ਕੋਨਿਆਂ ਚੋਂ ਪੰਜਾਬ ਚੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ। ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਕਰਦੇ ਹਾਂ ਕਿ ਜਿਹੜੇ ਨਵੇਂ ਰੰਗਰੂਟ ਤੁਸੀਂ ਭਰਤੀ ਕਰਨੇ ਉਹਨਾਂ ਲਈ ਤੁਸੀਂ ਡੋਪ ਟੈਸਟ ਦੀ ਸ਼ਰਤ ਰੱਖੀ ਹੈ, ਪਰ ਆਹ ਜਿਹੜੇ ਪੁਰਾਣੇ ਗਰਕੇ ਪਏ ਆ ਜਿਨ੍ਹਾਂ ਦਾ ਬੇੜਾ ਹੀ ਗਰਕ ਹੋਇਆ ਪਿਆ, ਇਹਨਾਂ ਨੂੰ ਬਚਾਓ। ਆਖਰ ਨੂੰ ਤੇ ਇਹ ਵੀ ਪੰਜਾਬੀ ਨੇ ਨਾ, ਇਹ ਸਾਨੂੰ ਆਪਣਾ ਸਮਝਣ ਨਾ ਸਮਝਣ, ਅਸੀਂ ਇਹਨਾਂ ਨੂੰ ਆਪਣਾ ਸਮਝਦੇ ਹਾਂ ਕਿ ਪੰਜਾਬੀ ਨੇ। ਔਰ ਜੇ ਇਹਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰ ਲਿਆ ਗਿਆ ਤੇ ਇਹਦਾ ਮਤਲਬ ਇਹ ਨਹੀਂ ਉਹ ਜੋ ਮਰਜ਼ੀ ਕਰੀ ਜਾਣ, ਮੌਤ ਨਾਲ ਮਸ਼ਕਰੀਆਂ ਕਰੀ ਜਾਣ। ਹੁਣ ਇਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਹਿੱਸਾ ਨੇ, ਇਹ ਵੀ ਪੰਜਾਬੀ ਨੇ। ਚਲੋ ਠੀਕ ਆ, ਕਈ ਵਾਰ ਬੰਦਾ ਥਿੜਕ ਜਾਂਦਾ ਆਪਣੀ ਜ਼ਿੰਦਗੀ ਦੇ ਰਸਤੇ ਤੋਂ, ਤਾਂ ਇਹਨਾਂ ਨੂੰ ਠੀਕ ਕਰਨਾ, ਇਹਨਾਂ ਨੂੰ ਵਾਪਸ ਜ਼ਿੰਦਗੀ ਦੀ ਮੁੱਖ ਧਾਰਾ 'ਚ ਲਿਆਉਣ ਦਾ ਕੰਮ ਸਰਕਾਰ ਦਾ। ਸੋ ਇਸ ਸਰਕਾਰ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਆ। ਜੀ ਮਿੰਟੂ ਜੀ, ਤੇ ਆਪਾਂ ਜੇ ਅੱਗੇ ਵਧੀਏ, ਸਰਕਾਰ ਨੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੇ ਭੱਤੇ ਦੁੱਗਣੇ ਕੀਤੇ। ਕੀ ਹੋ ਰਿਹਾ ਜੀ? ਹੁਣ ਤਾਂ ਪਤਾ ਹੀ ਲੱਗ ਰਿਹਾ ਵੀ ਜਾਂਦੇ ਜਾਂਦੇ ਜੋ ਇਕੱਠਾ ਹੁੰਦਾ ਕਰ ਲਓ। ਜਾਂਦੇ ਚੋਰ ਦੀ ਲੰਗੋਟੀ, ਉਹ ਕਹਿੰਦੇ ਹੁੰਦੇ ਨਾ, ਜਾਂਦੇ ਚੋਰ ਦੀ ਲੰਗੋਟੀ, ਜਾਂਦੇ ਭੂਤ ਦੀ ਲੰਗੋਟੀ, ਉਹੀ ਹੈ। ਤੇ ਚੇਅਰਮੈਨਾਂ ਨੂੰ ਭੱਤੇ ਤੇ ਲੋਕਾਂ ਨੂੰ ਧੱਕੇ, ਇਹੀ ਕੰਮ ਹੈ ਇਹਨਾਂ ਦਾ ਜੀ। ਕਿ ਆਪਣਿਆਂ ਤੇ ਸਰਕਾਰ ਹੈ ਜਿਹੜੀ ਉਹ ਮਿਹਰਬਾਨ ਹੁੰਦੀ ਦਿਖਾਈ ਦਿੰਦੀ, ਹਰ ਸਮੇਂ ਮਿਹਰਬਾਨ ਰਹਿੰਦੀ ਹੈ। ਬਸ ਜਦੋਂ ਵੀ ਮੌਕਾ ਮਿਲੇ ਉਹਨੇ ਲੱਡੂ ਫੜਾ ਦੇਣੇ ਥਾਲੀ 'ਚ ਪਾ ਕੇ, ਲਓ ਭਾਈ ਛਕੋ। ਇਹ ਹੁਣ ਜਿਹੜੇ ਹੈਗੇ ਨੇ ਸਾਡੀਆਂ ਇੱਥੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਵਾਈਸ ਚੇਅਰਮੈਨ, ਮੇਰੇ ਖਿਆਲ ਦੇ ਨਾਲ ਲਗਭਗ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ 115 ਦੇ ਕਰੀਬ ਚੇਅਰਮੈਨ ਤੇ 115 ਹੀ ਵਾਈਸ ਚੇਅਰਮੈਨ ਹੈ। ਇਹਨਾਂ ਦਾ ਪਤਾ ਜਿਹੜਾ ਜਿੱਦਾਂ ਪਹਿਲਾਂ ਪਤਾ ਸੀਗਾ, ਇਹ ਯਾਤਰਾ ਪਤਾ ਇਹਨਾਂ ਦਾ ਉਹ ਸੀ 200 ਰੁਪਈਆ 500 ਕਰ ਦਿੱਤਾ ਗਿਆ। ਚੇਅਰਮੈਨ ਦਾ ਜਿਹੜਾ ਪਤਾ ਸੀ 5000 ਮਹੀਨਾਵਾਰ, ਉਹਨੂੰ 10,000 ਮਹੀਨਾਵਾਰ ਕਰ ਦਿੱਤਾ ਗਿਆ। ਜਿਹੜੇ ਵਾਈਸ ਚੇਅਰਮੈਨ ਸੀ ਉਹਨਾਂ ਦਾ 4,000 ਮਹੀਨਾਵਾਰ ਪਤਾ ਸੀ, ਉਹ ਵਧਾ ਕੇ ਸਿੱਧਾ 7500 ਮਹੀਨਾਵਾਰ ਪਤਾ ਕਰ ਦਿੱਤਾ ਗਿਆ। ਇਸ ਤਰ੍ਹਾਂ ਜਿਹੜੀਆਂ ਹੋਰ ਸਹੂਲਤਾਂ ਇਹਨਾਂ ਨੂੰ ਮਿਲਦੀਆਂ ਉਹ ਸਾਰੀਆਂ 'ਚ ਹੀ ਵਾਧਾ ਕਰ ਦਿੱਤਾ ਗਿਆ। ਇਹ ਜਿਹੜੇ ਚੇਅਰਮੈਨ ਆ, ਦੇਖੋ 115 ਚੇਅਰਮੈਨ ਲਾਏ ਆ ਤੇ ਨਾਲ 115 ਵਾਈਸ ਚੇਅਰਮੈਨ ਲਾਏ ਆ। ਇੱਕ ਮਾਰਕੀਟ ਕਮੇਟੀ ਜਿਹੜੀ ਹੁੰਦੀ ਹੈ ਉਹਦੇ 'ਚ ਕਿੰਨਾ ਕੁ ਇਲਾਕਾ ਆਉਂਦਾ, ਇੱਕ ਡਿਵੀਜ਼ਨ ਹੁੰਦੀ ਹੈ, ਇੱਕ ਬਲਾਕ ਹੁੰਦਾ ਜਿਵੇਂ ਆਪਾਂ ਕਹਿ ਲਈਏ, ਤਾਂ ਉਹਨੂੰ ਸਾਂਭਣਾ ਹੁੰਦਾ ਹੈ।
ਜੀ ਦੇਖੋ ਨਾਲ ਚੇਅਰਮੈਨ ਲਾਏ ਆ, ਨਾਲ ਵਾਈਸ ਚੇਅਰਮੈਨ ਲਾਏ, ਤੇ ਅੱਗੇ 2-2 4-4 ਮੁਨੀਮ ਉਹਨਾਂ ਨੇ ਰੱਖੇ ਆ, ਕਿਉਂਕਿ ਉਹਨਾਂ ਨੇ ਇਕੱਲੇ ਪੱਤੇ ਨਹੀਂ ਖਾਣੇ ਹੁੰਦੇ, ਉਹਨਾਂ ਨੇ ਨਾਲ ਹੋਰ ਵੀ ਫੱਕੇ ਮਾਰਨੇ ਹੁੰਦੇ ਆ। ਉਹ ਹਿਸਾਬ ਕਿਤਾਬ ਲਈ ਵੀ ਉਹਨਾਂ ਨੇ ਉੱਧਰ ਰੱਖੇ ਆ। ਸੋ ਇੱਕ ਬਹੁਤ ਵੱਡੇ ਪੱਧਰ ਤੇ ਹੈ ਜਿਹੜਾ ਇਹ ਜਿਹੜਾ ਟੋਲਾ ਰੱਖਿਆ, ਇਹ ਠੀਕ ਆ ਕਿ ਚਲੋ ਇਹਨਾਂ ਦਾ ਪਤਾ ਕੋਈ ਬਹੁਤ ਜ਼ਿਆਦਾ ਨਹੀਂ, ਵਧਾਇਆ ਪਤਾ ਵੀ 10,000 ਕੋਈ ਬਹੁਤਾ ਜ਼ਿਆਦਾ ਨਹੀਂ ਹੈ, ਪਰ ਇਹਨਾਂ ਦਾ ਕੰਮ ਕੀ ਹੈ? ਕੰਮ ਤੇ ਹੈ ਨਹੀਂਗਾ ਕੋਈ। ਜਦੋਂ ਕਿਤੇ ਆਉਂਦਾ ਲੱਖੋਵਾਲ ਸਾਹਿਬ ਵਰਗਾ, ਉਦੋਂ ਆ ਜਾਂਦੇ ਚਾਹ ਪਾਣੀ ਪੀਣ, ਅਖਬਾਰ 'ਚ ਫੋਟੋ ਲਵਾਉਣ। ਬਾਕੀ ਜਦੋਂ ਕਿਤੇ ਕਿਸਾਨਾਂ ਨੂੰ ਕੋਈ ਤਕਲੀਫ ਆਉਂਦੀ ਹੈ, ਮੰਡੀਆਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ, ਸਮੱਸਿਆ ਆਉਂਦੀ ਹੈ, ਇਹ ਚੇਅਰਮੈਨ ਸਾਹਿਬ, ਇਹ ਵਾਈਸ ਚੇਅਰਮੈਨ ਸਾਹਿਬ ਤੇ ਗੱਲ ਹੀ ਨਹੀਂ ਸੁਣਦੇ। ਕਦੇ ਇਹਨਾਂ ਨੇ ਜਾ ਕੇ ਪ੍ਰਬੰਧਾਂ ਨੂੰ ਨਹੀਂ ਵੇਖਿਆ ਕਿ ਭਾਈ ਕਿਹੜੇ ਸਾਡੇ ਪ੍ਰਬੰਧ ਨਾਕਸ ਆ, ਕਿਹੜੇ ਸਾਡੇ ਪ੍ਰਬੰਧ ਆ ਜਿਹੜੇ ਉਹ ਸਹੀ ਹੈ। ਕਦੇ ਵੇਖਿਆ ਹੋਵੇ ਕਿ ਇਹਨਾਂ ਦੇ ਚੇਅਰਮੈਨਾਂ ਨੇ, ਵਾਈਸ ਚੇਅਰਮੈਨਾਂ ਨੇ ਕੋਈ ਕਾਰਵਾਈ ਕੀਤੀ ਹੋਵੇ। ਤੇ ਅਫਸਰਸ਼ਾਹੀ ਦੇ ਨਾਲ ਰਲ ਕੇ ਪੰਜਵਾਂ ਚੱਕਾ ਬਣ ਕੇ ਰਿੜੇ ਜਾਂਦੇ ਆ। ਸੋ ਇਹ ਠੀਕ ਹੈ ਕਿ ਪਤਾ ਲਈ ਜਾਣ। ਸਰਕਾਰ ਦਾ ਇਹ ਆਪਣਾ ਇੱਕ ਕੰਮ ਕਰਨ ਦਾ ਢੰਗ ਹੈ ਕਿ ਹਾਰੇ ਨਕਾਰੇ ਆ ਜਿਹੜੇ ਉਹ ਚੇਅਰਮੈਨ ਬਣਾ ਦਿੱਤੇ ਜਾਂਦੇ, ਵਾਈਸ ਚੇਅਰਮੈਨ ਲਾ ਦਿੱਤੇ ਜਾਂਦੇ। ਸਾਡੇ ਇੱਥੋਂ ਦੇ ਹਿੰਦੁਸਤਾਨ ਦੇ ਪ੍ਰਬੰਧ ਦਾ ਇਹ ਇੱਕ ਬੜਾ ਜਿਹੜਾ ਅਜੀਬੋ ਗਰੀਬ ਜਿਹਾ ਜਿਹੜਾ ਇਹ ਸਿਸਟਮ ਹੈ, ਪਰ ਉਹਦੇ ਵਿੱਚ ਸਾਨੂੰ ਇਹ ਦੇਖਣਾ ਪਵੇਗਾ ਕਿ ਇਹ ਕੰਮ ਕਰਨ, ਪੱਤੇ ਜਿੰਨੇ ਮਰਜ਼ੀ ਲੈ ਲੈਣ, ਕੰਮ ਕਰਨ, ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਕਿਸਾਨਾਂ ਦੀਆਂ ਉਹਦਾ ਨਿਵਾਰਨ ਕਰਨ। ਫਿਰ ਤੇ ਪੱਤੇ ਨਹੀਂ ਦੁਖਦੇ, ਪਰ ਜੇ ਇਹ ਵਿਹਲੇ ਬੈਠੇ ਫੋਟੋਆਂ ਖਿਚਾਉਣ ਦੇ, ਪ੍ਰੈਸ ਨੋਟ ਜਾਰੀ ਕਰਨ ਦੇ, ਖਬਰਾਂ ਲਵਾਉਣ ਦੇ ਇਹ ਪੱਤੇ ਲੈਂਦੇ ਆ, ਤੇ ਫਿਰ ਤੇ 500 ਵੀ ਭਾਵੇਂ ਲੈਣ, ਉਹ ਵੀ ਦੁਖੇਗਾ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਅਤੇ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ, ਹਾਦਸੇ ਦੇ ਵਿੱਚ ਮਰੇ ਮਜ਼ਦੂਰ ਦਾ ਰਾਜੀਨਾਮਾ ਕਰਾਉਣ ਆਇਆ ਨੇਤਾ ਛਿੱਤਰ ਖਾ ਬੈਠਾ। ਕੰਮ ਛਿੱਤਰਾਂ ਵਾਲੇ ਕਰਨੇ ਆ ਤੇ ਫਿਰ ਛਿੱਤਰ ਹੀ ਪੈਣੇ ਜੀ, ਹੁਣ ਫੁੱਲ ਤੇ ਪੈਣੋਂ ਰਹੇ ਜੀ। ਇਹ ਲੁਧਿਆਣੇ ਦੀ ਘਟਨਾ ਆ। ਉੱਥੇ ਇੱਕ ਮਜ਼ਦੂਰ ਸੀਗਾ, ਜਾ ਰਿਹਾ ਸੀ ਸੜਕ ਤੇ ਕੋਈ ਟਰੱਕ ਆਇਆ, ਉਹਨੂੰ ਚਪੇਟ ਦੇ ਵਿੱਚ ਲੈ ਲਿਆ, 15 ਫੁੱਟ ਤੱਕ ਉਹਨੂੰ ਘਸੀਟਦਾ ਲੈ ਗਿਆ। ਮੌਕੇ ਤੇ ਉਹਦੀ ਮੌਤ ਹੋ ਗਈ। ਤੇ ਉਹ ਜਿਹੜੇ ਉਹਦੇ ਸੰਗੀ ਸਾਥੀ ਸੀ, ਲਾਗੇ ਬੰਨੇ ਜਿਹੜੇ ਕੰਮ ਕਰਦੇ ਸੀ ਮਜ਼ਦੂਰ, ਉਹ ਸਾਰੇ ਇਕੱਠੇ ਹੋ ਗਏ ਤੇ ਉੱਥੇ ਇੱਕ ਨੇਤਾ ਸਾਹਿਬ ਆ ਗਏ। ਉਹ ਕਿਉਂਕਿ ਨੇਤਾ ਸਾਹਿਬ ਆਏ ਨਹੀਂ ਸਨ, ਉੱਥੇ ਘਲਾਏ ਗਏ ਸਨ ਕਿ ਚਲੋ ਨੇਤਾ ਜੀ ਰਾਜੀਨਾਮਾ ਕਰ ਲਓ ਜੀ। ਉਹਨਾਂ ਨੇ ਆ ਕੇ ਤੇ ਆਪਣੀ ਨੇਤਾਗਿਰੀ ਚਮਕਾਉਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਕਿ ਯਾਰ ਹਾਦਸਿਆਂ ਦੇ ਵਿੱਚ ਤੇ ਲੋਕ ਮਰਦੇ ਹੀ ਰਹਿੰਦੇ, ਤੁਸੀਂ ਐਂ ਕਰੋ ਜਲਦੀ ਕੰਮ ਨਿਬੇੜੋ, ਰਾਜੀਨਾਮਾ ਕਰੋ। ਉਹਨਾਂ ਨੇ ਛਿੱਤਰ ਲਾ ਲਿਆ ਤੇ ਫਿਰ ਉੱਥੇ ਢਾ ਲਿਆ ਉਸ ਨੇਤਾ ਨੂੰ। ਪਹਿਲਾਂ ਤੇ ਪੁਲਿਸ ਨੇ ਛਡਾ ਲਿਆ, ਜਦੋਂ ਥੋੜੀ ਦੂਰ ਲੈ ਕੇ ਗਏ ਉਹਨਾਂ ਨੇ ਫਿਰ ਜਾ ਕੇ ਉਹਦਾ ਮੋਰ ਬਣਾ ਲਿਆ। ਕਾਫੀ ਉਹਦੇ ਚੱਪਲਾਂ ਸੁੰਨ ਪਏ ਆ। ਵੈਸੇ ਭੀੜ ਤੰਤਰ ਨਹੀਂ ਹੋਣਾ ਚਾਹੀਦਾ, ਭੀੜ ਨੂੰ ਕਦੇ ਵੀ ਇਹ ਚੀਜ਼ਾਂ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਪਰ ਜੋ ਨੇਤਾ ਨੇ ਕੀਤਾ ਉਹ ਵੀ ਕਿਸੇ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਕਰਨਾ ਨਹੀਂ ਚਾਹੀਦਾ। ਖਾਸ ਤੌਰ ਤੇ ਜਿਹੜਾ ਆਪਣੇ ਆਪ ਨੂੰ ਲੀਡਰ ਕਹਿੰਦਾ ਵਾ, ਆਪਣੇ ਆਪ ਨੂੰ ਆਗੂ ਕਹਿੰਦਾ, ਲੋਕਾਂ ਦੀ ਨੁਮਾਇੰਦਗੀ ਕਰਦਾ, ਨੁਮਾਇੰਦਾ ਕਹਿੰਦਾ ਆਪਣੇ ਆਪ ਨੂੰ, ਤੇ ਉਸ ਨੁਮਾਇੰਦੇ ਨੂੰ ਏਦਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਪਰ ਬਹੁਤੇ ਨੇਤਾ ਅੱਜ ਕੱਲ ਨਾਂ ਦੇ ਨੇਤਾ, ਉਹ ਕੰਮ ਕਹਿਣ ਨੂੰ ਤੇ ਨੇਤਾ ਪਰ ਲੈਂਦੇ ਭੇਟਾ। ਇਹਨਾਂ ਦਾ ਕੰਮ ਇਹੀ ਹੈ ਕਿ ਇਹ ਦਲਾਲਪੁਣਾ ਕਰਦੇ ਆ। ਅਫਸਰਸ਼ਾਹੀ, ਸਰਕਾਰ ਤੇ ਜੋ ਜਮਾਤ ਹੈ, ਤਿੰਨਾਂ ਦੇ ਵਿਚਾਲੇ ਹੀ ਘੁੰਮੇ ਫਿਰਦੇ ਆ। ਇਹ ਜਿਹੜੇ ਫਿਰਮੇ ਚੁੱਲੇ, ਉਹ ਜਿੱਥੋਂ ਦਾ ਲੱਗਦਾ ਉੱਥੋਂ ਇਹ ਸੇਵਾ ਭੇਟਾ ਲੈ ਲੈਂਦੇ ਆ। ਦੂਜੇ ਨੂੰ ਜਾ ਕੇ ਮਿੱਠੀਆਂ ਮਾਰ ਕੇ, ਡਰਾ ਕੇ, ਧਮਕਾ ਕੇ ਕੰਮ ਕਰਾ ਲੈਂਦੇ। ਕੰਮ ਇਹਨਾਂ ਦਾ ਇਹੀ ਹੈ। ਜਦੋਂ ਆ ਬੱਸਾਂ ਥੱਲੇ ਆਉਂਦੇ ਆ, ਗਰੀਬ ਮਰ ਜਾਂਦੇ, ਕੁਚਲੇ ਜਾਂਦੇ। ਆ 2 ਮਾਂ ਪੁੱਤ ਕੱਲ ਰਾਤੀ ਫੇਰ ਮਾਰ ਦਿੱਤੇ ਆ, ਇਹ ਹਾਕਮਾਂ ਦੀਆਂ ਨੇੜਲੀਆਂ ਬੱਸਾਂ ਨੇ। ਉਹਨਾਂ ਨੇ 2 ਮਾਂ ਪੁੱਤ ਹੈ ਜਿਹੜੇ ਉਹ ਮਾਰ ਕੱਤੇ ਧਨੌਲੇ ਦੇ। ਤੇ ਉਹ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਰਾਜੀਨਾਮੇ ਹੁੰਦੇ ਆ, ਉਹ ਇਹੋ ਜਿਹੇ ਦਲਾਲ ਹੀ ਕਰਦੇ ਆ, ਇਹੋ ਜਿਹੇ ਦਲਾਲ ਪੈਂਦੇ ਆ ਵਿੱਚ। ਕਿਉਂਕਿ ਦਲਾਲਾਂ ਦਾ ਕੰਮ ਹੀ ਹੈ, ਇਹ ਨੇਤਾ ਨਹੀਂ। ਇਹ ਇਹਨਾਂ ਨੂੰ ਜੇ ਕਹਿ ਲਈਏ ਕਿ ਜਿਵੇਂ ਹੁੰਦੇ ਆ ਨਾ ਜਿਹੜੀਆਂ ਉੱਥੇ ਵੱਡੀਆਂ ਐਕਸਚੇਂਜਾਂ ਹੁੰਦੀਆਂ ਨੇ, ਦਲਾਲ ਪੱਥ ਕਹਿੰਦੇ ਉਹਨਾਂ ਨੂੰ, ਜਿੱਥੇ ਇਹ ਜਿਹੜਾ ਸਾਰੇ ਬੰਬੇ ਐਕਸਚੇਂਜ ਸਾਡੇ ਇੱਥੋਂ ਦਾ ਸੂਚਕਾਂਕ ਹੈ ਜਿਹੜਾ ਮਾਰਕੀਟ ਹੈ, ਹਾਂਜੀ ਬਿਲਕੁਲ, ਉੱਥੇ ਇਹਨਾਂ ਨੂੰ ਇੱਕ ਗਲੀ ਮਿਲੀ ਹੋਈ ਹੈ, ਦਲਾਲ ਪੱਥ ਕਹਿੰਦੇ ਆ। ਤੇ ਮੇਰੇ ਖਿਆਲ ਦੇ ਨਾਲ ਇੱਥੇ ਵੀ ਇਹਨਾਂ ਨੂੰ ਮਾਨਤਾ ਪ੍ਰਾਪਤ ਕਰ ਦੇਣਾ ਚਾਹੀਦਾ ਜਿਹੜੇ ਇੱਥੇ ਤੁਰੇ ਫਿਰਦੇ। ਬਿਲਕੁਲ ਬਿਲਕੁਲ ਚਾਹੀਦਾ ਹੀ ਆ ਜੀ। ਅਤੇ ਅੱਗੇ ਗੱਲ ਕਰੀਏ, RSS ਦੀਆਂ ਬ੍ਰਾਂਚਾਂ ਨੂੰ ਮੋਦੀ ਸਰਕਾਰ ਵਾਪਸ ਦੇਏਗੀ ਜ਼ਮੀਨਾਂ। ਹੁਣ ਆਪਣਿਆਂ ਦਾ ਇੰਨਾ ਖਿਆਲ ਤਾਂ ਰੱਖਣਾ ਹੀ ਆ। ਬਿਲਕੁਲ ਜੀ, ਜੇ ਸਾਡੇ ਵਾਲੇ ਭੱਤੇ ਦੇ ਸਕਦੇ, ਚੇਅਰਮੈਨਾਂ ਨੂੰ, ਵਾਈਸ ਚੇਅਰਮੈਨਾਂ ਨੂੰ ਵਧਾ ਸਕਦੇ ਆ, ਆਪਣੀਆਂ ਤਨਖਾਹਾਂ ਦੁੱਗਣੀਆਂ ਤਿੱਗਣੀਆਂ ਕਰ ਸਕਦੇ ਆ, ਤੇ ਮੋਦੀ ਹੋਰੀ ਤੇ ਫਿਰ ਵੀ
ਕੇਂਦਰ ਦੇ ਮਾਲਕ ਹੈ ਇਸ ਸਮੇਂ, ਜੀ ਉਹਨਾਂ ਦੇ ਹੱਥ 'ਚ ਹੈ। ਜਿੱਥੇ ਚਾਹੀਏ ਗੱਡੀ ਮੋੜਾਂਗੇ। ਉਹ ਵੀ ਹੁਣ ਸਾਰੇ ਸਿਗਨਲ ਸੁਗਨਲ ਤੋੜੀ ਜਾਂਦੇ ਆ। ਅਸਲ ਦੇ ਵਿੱਚ RSS ਨਾਲ ਜੁੜੀਆਂ ਜਿਹੜੀਆਂ ਇਹ ਹੱਡੀਆਂ ਨੇ, ਇਹਨਾਂ ਨੂੰ ਵਾਜਪਾਈ ਸਰਕਾਰ ਦੇ ਵੇਲੇ ਦਿੱਲੀ ਦੇ ਵਿੱਚ ਮਹਿੰਗੀਆਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਜੀ ਜਦੋਂ ਇਹ ਜ਼ਮੀਨਾਂ ਅਲਾਟ ਹੋਈਆਂ ਤੇ ਉਦੋਂ ਥੋੜੀ ਦੇਰ ਬਾਅਦ ਹੀ ਸਰਕਾਰ ਬਦਲ ਗਈ। ਸਰਕਾਰ ਆ ਗਈ ਕਾਂਗਰਸ ਦੀ, UPA ਸਰਕਾਰ ਆ ਗਈ। ਉਹਨਾਂ ਨੇ ਕੀ ਕੀਤਾ ਕਿ ਇੱਕ ਕਮੇਟੀ ਬਿਠਾ ਦਿੱਤੀ। 32 ਇਹ ਜਿਹੜੀਆਂ ਅਲਾਟਮੈਂਟਾਂ ਹੋਈਆਂ ਸੀ 3200 ਦੇ ਸਨ। ਇਹਨਾਂ ਦੇ ਵਿੱਚੋਂ ਉਹਨਾਂ ਨੇ 29 ਕੈਂਸਲ ਕਰ ਦਿੱਤੇ। ਉਹ ਜਿਹੜੀ ਅਲਾਟਮੈਂਟ ਸੀ ਰੱਦ ਕਰ ਦਿੱਤੀ। ਹੁਣ 10 ਸਾਲਾਂ ਬਾਅਦ ਜਦੋਂ ਮੋਦੀ ਸਾਹਿਬ ਬੈਠੇ ਆ ਕੁਰਸੀ ਤੇ ਆ ਕੇ, ਤੇ ਫਿਰ ਇਹ ਪੁਰਾਣੇ ਕਿਸੇ ਜਿਹੜੇ ਇੱਕ ਵਾਰ ਫਿਰ ਖੋਲ ਦਿੱਤੇ ਗਏ। ਇੱਕ ਕਮੇਟੀ ਬਿਠਾ ਦਿੱਤੀ ਗਈ ਜੀ, ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖੋ। ਤੇ ਉਹਨਾਂ ਕਮੇਟੀ ਵਾਲਿਆਂ ਨੇ ਕਰਨਾ ਕੀ ਸੀ, ਉਹਨਾਂ ਨੇ ਤੇ ਬਸ ਇੱਕ ਫਾਰਮੈਲਿਟੀ ਪੂਰੀ ਕਰਨੀ ਸੀ। ਉਹ ਕਰਕੇ ਉਹਨਾਂ ਨੇ ਕਿਹਾ ਕਿ ਇਹ ਅਲਾਟਮੈਂਟਾਂ ਹੁਣ ਦੁਬਾਰਾ ਫਿਰ ਕਰ ਦਿੱਤੀਆਂ ਜਾਣ। ਸੋ 29 ਅਲਾਟਮੈਂਟਾਂ ਜਿਹੜੀਆਂ ਬੇਸ਼ਕੀਮਤੀ ਜ਼ਮੀਨਾਂ ਨਾਲ ਜੁੜੀਆਂ, ਜਿਹੜੀਆਂ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਕਰਵਾਈਆਂ ਗਈਆਂ, ਜਿਹੜੀਆਂ ਕਾਇਦੇ ਕਾਨੂੰਨਾਂ ਤੋਂ ਬਾਹਰ ਜਾ ਕੇ ਕਰਵਾਈਆਂ ਗਈਆਂ, ਉਹੀ ਅਲਾਟਮੈਂਟਾਂ ਹੁਣ ਫਿਰ ਦੁਬਾਰਾ ਬਹਾਲ ਕਰ ਦਿੱਤੀਆਂ ਗਈਆਂ। ਯਾਨੀ RSS ਵਾਲਿਆਂ ਨੂੰ ਦੇਸ਼ ਦੀ ਸੰਪਤੀ ਹੈ ਜਿਹੜੀ ਉਹ ਤੋਹਫੇ 'ਚ ਦਿੱਤੀ ਜਾ ਰਹੀ ਹੈ। ਉਹ ਤੋਹਫੇ ਕਾਹਦੇ ਆ ਸਾਰਿਆਂ ਨੂੰ ਪਤਾ, ਤੇ ਉਹ ਤੋਹਫਾ ਹੈ ਕਿ ਭਗਵਾਂ ਕਰਨ ਦਾ ਜਿਹੜਾ ਉਹ ਝੰਡਾ ਚੁੱਕੀ ਫਿਰਦੇ, ਇਹਦਾ ਹੀ ਤੋਹਫਾ ਹੈ। ਜੀ ਜੀ ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।